हट जा कोको पीछे देख काम ये कर कुत्ती। ਇੱਥੇ ਬਹਿ ਕੇ ਜੀ ਮੈਂ ਇਹਨੂੰ ਦੁੱਧ ਪਿਲਾ ਰਿਹਾ ਸੀਗਾ ਕਿ ਅਚਾਨਕ ਕੁੱਤੀ ਉੱਠ ਕੇ ਖੜੀ ਹੋਈ ਪੱਟੇ ਤੋਂ ਫੜੀ ਸੀ ਮੈਂ ਬਾਅਦ 'ਚ ਇੱਧਰ ਲੈ ਕੇ ਆਇਆ ਜੀ ਭਾਈ ਫੀਡਰ ਵੀ ਪਿਲਾਇਆ ਸੀਗਾ ਸਾਰਾ ਬਲੱਡ ਲੱਗਾ ਹੋਇਆ। ਅੱਲਾ ਜਾਣੇ ਕਿਹਦੀ ਨਜ਼ਰ ਲੱਗ ਗਈ ਸਾਡੇ ਸ਼ੌਕ ਨੂੰ। ਤੇ ਅਰੇ ਕੱਲ੍ਹ ਹੀ ਇਹਦੀ ਵੀਡੀਓ ਲਾਈ ਸੀਗੀ ਤੇ ਕੱਲ੍ਹ ਹੀ ਰਾਤੀ 11:30 ਪੌਣੇ 12 ਵਜੇ ਅੱਲਾ ਨੂੰ ਪਿਆਰਾ ਹੋ ਗਿਆ। ਉਹਨੇ ਸਿਰ 'ਚ ਦੰਦ ਮਾਰੇ ਇਹਦੇ, ਠੀਕ ਹੈ, ਸਿਰ 'ਚ ਦੰਦ ਲੱਗੇ ਇਹਦੇ ਤੇ ਕੰਨਾਂ 'ਚ ਖੂਨ ਨਿਕਲਣ ਲੱਗ ਪਿਆ ਸੀਗਾ। ਹੋਰ ਕਿਸੇ ਨੂੰ ਲੱਗਦਾ ਚਲੋ ਬੰਦਾ ਕਹਿੰਦਾ ਕੋਈ ਗੱਲ ਨਹੀਂ, ਦੁੱਧ ਵੀ ਪਿਲਾਇਆ ਫੀਡਰ ਪਿਲਾਇਆ ਨਹੀਂ ਬਚਿਆ। ਬਾਕੀ ਕੋਸ਼ਿਸ਼ ਤਾਂ ਬੜੀ ਕੀਤੀ, ਫੀਡਰ ਵੀ ਪਿਲਾਇਆ, ਫੀਡਰ ਪਿਲਾਇਆ ਤੇ ਦੁੱਧ ਪੀਂਦਾ ਨਹੀਂ ਸੀਗਾ, ਥੋੜ੍ਹਾ ਪੀਂਦਾ ਸੀ ਦੁੱਧ। ਤੇ ਮੈਂ ਕਿਹਾ ਚਲੋ ਇਹਨੂੰ ਯਾਰ ਥੋੜ੍ਹਾ ਜਿਹਾ ਕੁੱਤੀ ਦਾ ਦੁੱਧ ਪਿਲਾਉਣਾ ਆ। ਬੜੇ ਆਰਾਮ ਨਾਲ ਲੰਮੇ ਪਈ ਦੁੱਧ ਪੀ ਰਿਹਾ ਸੀਗਾ। ਹਨੇਰਾ ਸੀ, ਉੱਠ ਕੇ ਕਿਤੇ ਖਲੋਤੀ ਮੈਂ ਪੱਟੇ ਤੋਂ ਫੜੀ ਸੀਗੀ। ਪਤਾ ਨਹੀਂ ਲੱਗਾ ਨੇ ਕਿਹੜੇ ਵੇਲੇ ਇਹਨੂੰ ਫੜ ਲਿਆ, ਮੂੰਹ 'ਚ ਪਾ ਲਿਆ, ਕੋਈ ਸਮਝ ਹੀ ਨਹੀਂ ਲੱਗੀ। ਐਵੇਂ ਕੋਈ 1 ਸੈਕਿੰਡ 2 ਸੈਕਿੰਡ ਦਾ ਕੰਮ ਲੱਗਾ। ਫੜੇ ਵੀ ਨਾ ਸਿਰ ਤੋਂ ਸੀਗਾ, ਇੱਥੇ ਦੰਦ ਲੱਗਾ ਸਿਰ ਦੇ ਵਿੱਚ, ਛੋਟਾ ਜਿਹਾ ਕਮਜ਼ੋਰ ਜਿਹਾ ਤੇ ਬੱਚਾ ਦੰਦ ਆਪਣਾ ਸਿਰ 'ਚ ਲੱਗੇ ਤੇ ਕੰਨਾਂ 'ਚ ਖੂਨ ਸ਼ੁਰੂ ਹੋ ਗਿਆ। ਯਕੀਨ ਕਰੋ ਰਾਤੀ ਇੱਕ ਵੈਸੇ ਬੰਦਾ ਪਹਿਲੇ ਪਰੇਸ਼ਾਨ ਸੀਗਾ, ਇਹਦੀ ਵਜ੍ਹਾ ਤੋਂ ਬੰਦਾ ਹੋਰ ਪਰੇਸ਼ਾਨ ਹੋ ਗਿਆ ਰਾਤੀ। ਕਸਮ ਇੰਝ ਹੋਵੇਗਾ ਜਿਵੇਂ ਇੱਕ ਅੱਧ ਬਾਬਾ ਜਿਸਮ ਜਾਨ ਨਿਕਲ ਗਈ, ਇੰਨੀ ਪਰੇਸ਼ਾਨੀ ਬਣੀ, ਪਸੀਨੇ ਸ਼ੁਰੂ ਹੋ ਗਿਆ, ਟੈਨਸ਼ਨ। ਅਬਦੁੱਲਾ ਵੀ ਇੱਥੇ ਸੀਗਾ, ਮੈਂ ਭੱਜ ਕੇ ਇਹਨੂੰ ਆਵਾਜ਼ ਮਾਰੀ, ਅਬਦੁੱਲਾ ਭੱਜ ਭੱਜ, ਕੱਪੜੇ ਰੱਖੇ, ਲਪੇਟਿਆ, ਉਹ ਕੀਤਾ। ਜਦੋਂ ਦੇਖਿਆ ਨਾ ਕੰਨਾਂ 'ਚ ਖੂਨ ਨਿਕਲਣ ਲੱਗ ਪਿਆ ਫਿਰ ਮੈਨੂੰ ਪਤਾ ਲੱਗ ਗਿਆ, ਮੈਂ ਕਹਿੰਦਾ ਦਿਮਾਗ ਦੇ ਵਿੱਚ ਲੱਗ ਗਈ ਹੈ। ਹਾਲਾਂਕਿ ਮੈਂ ਕੰਨ ਥੱਲੇ ਕਰਕੇ ਰੱਖੇ, ਚਲੋ ਖੂਨ ਨਿਕਲ ਜਾਏਗਾ। ਇੰਨਾ ਕੁ ਬੱਚਾ ਕਿੰਨੀ ਕੁ ਬਰਦਾਸ਼ਤ ਕਰਦਾ। ਉਹ ਐਵੇਂ ਕੋਈ 2-3 ਸੈਕਿੰਡ ਨਹੀਂ ਲੱਗੇ। ਅੱਲਾ ਜਾਣੇ ਮੈਂ ਕਿਹਦੀ ਨਜ਼ਰ ਲੱਗ ਗਈ। ਏਡੇ ਚਾਵਾਂ ਨਾਲ ਮੰਗਵਾਇਆ, ਭਾਈ ਨੇ ਭੇਜਿਆ, ਲੈ ਕੇ ਆਏ, ਦਿਹਾੜੀ ਰੱਖਿਆ, ਬੜਾ ਕੁਝ ਚੰਗਾ ਚੰਗਾ ਸੋਚਿਆ ਸੀਗਾ, ਐਵੇਂ ਮਾਂ ਤੋਂ ਵੀ ਦੂਰ ਕੀਤਾ। ਤੇ ਹਾਲਾਂਕਿ ਪਿਛਲੀ ਸਾਰੀ ਰਾਤ ਵੀ ਵੇਖ ਲਓ ਅੱਖਾਂ ਮੇਰੀਆਂ, ਹੁਣ ਰਾਤ ਦੀ ਵੀ, ਰਾਤ ਉੱਠ ਕੇ ਵੀ ਇਹਨੂੰ ਫੀਡਰ ਪਿਲਾਉਂਦਾ ਰਿਹਾ ਜਨਾਬ। ਰਾਤੀ ਵੀ 11 ਵੱਜ ਕੇ ਤਕਰੀਬਨ 30 ਕੁ ਮਿੰਟ ਹੋ ਜਾਣੇ ਆ। ਅਤੇ ਮੈਂ ਕਿਹਾ ਇਹਨੂੰ ਇੱਕ ਵਾਰੀ ਹੁਣ ਫਿਰ ਇਹਨੂੰ ਦੁੱਧ ਪਿਲਾ ਦਿੰਦਾ ਆ। ਅਤੇ ਇਹ ਕਿ ਆਪਣਾ ਨਾ ਦੁੱਧ ਪੀ ਲਏਗਾ ਤਾਂ ਚਲੋ ਝੱਟ ਸੌਂ ਲਏਗਾ, ਕੋਈ 3-4-5 ਘੰਟੇ ਕੱਢ ਲਏਗਾ। ਕਿਉਂਕਿ ਛੋਟੇ ਬੱਚੇ ਨੂੰ ਜ਼ਰਾ ਫੀਡ ਕਮ ਅਜ਼ ਕਮ 3 ਤੋਂ 4 ਘੰਟੇ ਬਾਅਦ ਕਰਾਉਣੀ ਪੈਂਦੀ। 3 ਨਹੀਂ ਕਰਾ ਸਕਦੇ, 4 ਘੰਟੇ ਬਾਅਦ ਕਰਾ ਲਓ। ਅਤੇ ਮੈਂ ਕਿਹਾ ਚਲੋ ਕੋਈ ਨਹੀਂ, ਕੋਈ 5-6 ਵਜੇ ਫਿਰ ਸਵੇਰੇ ਕਰਾ ਲਾਂਗੇ ਇੱਕ ਵਾਰੀ ਫੀਡ। ਅਤੇ ਕੌਣ ਜਾਣਦਾ ਸੀ ਇਹ ਮਾਮਲਾ ਬਣ ਜਾਣੇ ਯਾਰ। ਬੜਿਆਂ ਚਾਵਾਂ ਨੇ ਭਾਈ, ਹਾਲੇ ਮੈਂ ਭਾਈ ਨੇ ਵੀ ਨਹੀਂ ਦੱਸਿਆ ਰਾਤੀ। ਹਾਲਾਂਕਿ ਇਹਦੇ ਵਾਸਤੇ ਹੀ ਨਾ ਭਾਈ ਵਾਰਸ ਦਾ ਫੋਨ ਆਇਆ ਸੀ, ਮੁਬਾਰਕਬਾਦ ਦਾ, ਗਰਸਲਾਨ ਭਾਈ ਮੁਬਾਰਕ ਹੋਵੇ ਜਨਾਬ, ਬੱਚਾ ਤੁਹਾਨੂੰ ਗਿਫਟ ਆਇਆ। ਅਤੇ ਉਹਨਾਂ ਦੇ ਫੋਨ ਸੁਣਦਿਆਂ ਦੇ ਦੌਰਾਨ ਹੀ ਜਨਾਬ ਵਾਲੀ ਸਾਰੀ ਗੇਮ ਹੋਈ ਸੀਗੀ। ਹਾਲੇ ਤਾਂ ਚਾਅ ਹੀ ਨਹੀਂ ਪੂਰੇ ਹੋਏ। ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਆ ਜੀ ਆਪਣਾ ਮੁਬਾਰਕਬਾਦ ਦੇ, ਅਰਸਲਾਨ ਭਾਈ ਮੁਬਾਰਕ ਹੋਏ। ਦੇਖੋ ਹੁਣ ਬਾਹਰ ਆਇਆ ਤਾਂ ਹੁਣ ਆਹ ਦੰਦ ਲੱਗਾ ਹੋਇਆ ਉੱਤੇ ਸਿਰ ਦੇ ਵਿੱਚ। ਬਸ ਝੱਟ ਪੱਟ ਦੇ ਵਿੱਚ ਹੀ ਪਤਾ ਨਹੀਂ ਲੱਗਾ ਕਿਦੋਂ ਆਇਆ ਤੇ ਕਿਦੋਂ ਚਲਾ ਗਿਆ। ਯਕੀਨ ਕਰੋ ਰਾਤੀ ਇੰਝ ਲੱਗਦਾ ਸੀਗਾ ਕਿ ਸਾਰੇ ਖੋਲ੍ਹ ਕੇ ਬਾਹਰ ਕੱਢਦੇ ਹਾਂ ਅਤੇ ਜਾਂ ਕਿਸੇ ਨੂੰ ਸਾਰੇ ਦੇ ਦਿਆਂ। ਇੰਨਾ ਦੁੱਖ ਯਾਰ, ਅਸੀਂ ਕਿਸੇ ਦਾ ਕੀ ਵਿਗਾੜਿਆ ਯਾਰ। ਅਸੀਂ ਤਾਂ ਕਦੀ ਹਰ ਕਿਸੇ ਦੀ ਸ਼ਾਇਦ ਵੇਖ ਕੇ ਖੁਸ਼ ਹੋਈਦਾ। ਹੁਣ ਅੱਲਾ ਜਾਣੇ ਕਿਹਦੀਆਂ ਨਜ਼ਰਾਂ ਖਾ ਗਈਆਂ ਸਾਨੂੰ। ਮਿਹਨਤ ਵੀ ਨਹੀਂ ਕਰੀਦੀ ਆ, ਖੁਰਾਕ ਵੀ ਅੱਛੀ ਤੋਂ ਅੱਛੀ ਪਾਈ ਦੀ ਹੈ, ਰੱਖੀ ਦਾ ਵੀ ਅੱਛੇ ਤਰੀਕੇ ਨਾਲ ਆ। ਉਹ ਅਬਦੁੱਲਾ ਵੀ ਇੱਥੇ ਨੂੰ ਪੁੱਛ ਲਓ ਕਿ ਰਾਤ ਉੱਠ ਕੇ ਇਹਨੂੰ ਮੈਂ ਦੁੱਧ ਪਿਲਾਉਂਦਾ ਰਿਹਾ ਪਰਸੋਂ ਰਾਤ ਸਾਰੀ, ਠੀਕ ਹੈ। ਰਾਤੀ ਵੀ ਦੁੱਧ ਪਿਲਾਉਣ ਲੱਗੇ, ਸੌਂ ਗਿਆ ਸੀਗਾ ਅਤੇ ਮੈਂ ਜਾਗਦਾ ਸੀਗਾ। ਅਤੇ ਕੌਣ ਜਾਣਦਾ ਸੀਗਾ ਕਿ ਹੁਣ ਇਹ ਮਾਮਲਾਤ ਬਣ ਜਾਣੇ ਯਾਰ। ਕੋਸ਼ਿਸ਼ ਵੀ ਬੜੀ ਕੀਤੀ ਆ ਕਿ ਅੱਲਾ ਕਰੇ ਕਿਸ ਤਰੀਕੇ ਨਾਲ ਬਚ ਜਾਵੇ, ਚਲੋ। ਮਗਰ ਜਿਸ ਹਿਸਾਬ ਨਾਲ ਦੰਦ ਲੱਗ ਗਏ, ਇਹਨੇ ਕੀ ਬਚਣਾ ਹੈ ਗਰੀਬ ਨੇ। ਸਾਰੀ ਰਾਤ ਇਹਨੇ ਪਿਛਲੀ ਵੀ ਜਾਗਦੇ ਰਹੇ, ਇਹਨੂੰ ਦੁੱਧ ਪਿਲਾਉਂਦਾ ਰਿਹਾ ਕਿ ਚਲੋ। ਮੈਂ ਕਿਹਾ ਆਹੀ ਹਫ਼ਤਾ ਔਖਾ ਆ। ਮੈਂ ਸਗੋਂ ਅਬਦੁੱਲਾ ਨੂੰ ਵੀ ਦੱਸ ਰਿਹਾ ਸੀ, ਮੈਂ ਕਿਹਾ ਅਬਦੁੱਲਾ ਸਿਰਫ ਆਹੀ ਹਫ਼ਤਾ ਔਖਾ ਆ। ਜਦੋਂ ਇਹ ਨੱਸਣ ਭੱਜਣ ਲੱਗ ਪਿਆ ਨਾ, ਖਾਣ ਪੀਣ ਲੱਗ ਪਿਆ, ਕੋਈ ਡੌਗ ਫੂਡ ਜਾਂ ਸਰੀਲੈਕ ਹੋਰ ਚੀਜ਼, ਅਤੇ ਫਿਰ ਟੈਨਸ਼ਨ ਖ਼ਤਮ ਹੋ ਜਾਏਗੀ। ਅਤੇ ਬਹਰਹਾਲ ਹੁਣ ਸਾਨੂੰ ਕੀ ਪਤਾ ਸੀ ਯਾਰ ਕੀ ਬਣਨਾ। ਇੱਕ ਕੱਲ੍ਹ ਮਰ ਗਿਆ ਸੀ ਉਹਦੇ ਨਾਲ ਦਾ ਬੱਚਾ, ਜਿਹੜੇ ਕੁੱਤੀ ਦੇ ਜਿਹੜਾ ਆਪਣੇ ਸੋਈ ਸੀਗੀ, ਉਹਦਾ ਵੀ ਪਤਾ ਨਹੀਂ ਕੀ ਮਸਲਾ ਸੀਗਾ। ਇਹ ਬੱਚੇ ਦਾ ਸਾਂਸ ਦਾ ਪ੍ਰੋਬਲਮ ਸੀਗਾ ਅਤੇ ਇੱਕ ਰਾਤੀ ਜਿਹੜਾ ਉਹਨੇ ਮਾਰ ਦਿੱਤਾ। ਦੇਖੋ ਮਸਲਾ ਕਿੱਡਾ ਤਕੜਾ ਸੀ, ਉਹਦਾ ਦਿਨ ਦਾ ਕਿੰਨਾ ਫਰਕ ਸੀਗਾ। ਬੜਾ ਅੱਛਾ ਜਾਨਵਰ ਬਣਨਾ ਸੀਗਾ। ਬਸ ਅੱਜ ਤਾਂ ਦੱਬ ਮੇਰਾ ਵੀਰ ਥੱਕ ਗਏ ਆ। ਕਿੰਨੇ ਕੁ ਦੱਬ ਲਈਏ ਦੱਸੋ ਅਸੀਂ ਹੁਣ।
अंदर मिट्टी पा दे। पा के नाप दें तो चलो जी सुराख हो भी गया जी। लो जी वीरो अज दोपहर सारी जनाब जलील हो गए दरवाज़ा तो लवा लिया वैल्डिंग वाले को। स्टैला हुण खुली छड्ड के मैं क्या देखा जंप मारदी कि नहीं, तो भाई उन्हें मैं कहा तो कुंडी उत्ते लाती, ये काम गलत कर दिता। दरवाज़ा लिखदा वा आ देखो थल्लों गैप आ जांदा वा जदों मारदी है जोर। मैं क्या छड्ड के देखी इत्थे अपनी मौजूदगी दे विच ये ना होवे कि बाहर निकल जाए। कोई नहीं, अल्लाह करे आस्ता आस्ता दुआ करो। फिर दोस्तों जी अस्सलाम वालेकुम, की हाल है सब दोस्तों का जनाब। और की कहना ना कोई शेर आफी का करके कहना दुख तो और भी बहुत है दुनिया में मगर तेरे जाने का गम थोड़ा ज़्यादा है। बड़ा चावां नाल मांदे ने सानू कतूरा भेजा तो बड़े चावां नाल जनाब लैके आए। बस जो रब नूं मंजूर सीगा की कर सकते मेरा वीर, नहीं रहा नहीं बचिया जो जिंदगी सीगी। तो अज काफ़ी जनाबे लिए काम किए आ जाली भी लवा ली उत्ते, ये टप के बाहर चले गई सी भाई। जाली मेरे को पई सी जो चीते का केक तैयार कराया था उत्तों की देखो तुसीं, ठीक है। टोटल हुण जाली लवा के मेरा वीर ये कर दी है बंद, क्योंकि ये हुण ये टेंशन खत्म हो गई कि बाहर नहीं चल जाएगी। ये बाहर गई है भाई तो इत्थे जुगनू खुला तो जुगनू छाला मार मार के दीवार वाल जावे तो भौंके। उदों पता लगा कि जो देखा बाहर जाके तो भाई जी ये बाहर उत्तों की दीवार तक खलो के देखा ये बाहर फिरे। कल पर मैनू दरवाजे थल्लों बड़ी टेंशन आ। उदों मैं गल कही सी कि कुंडी बहुत उच्ची लग गई है। जोड़ा कोई दोस्त भी मेरा इंजीनियरिंग का काम करता उन्हें पता होना, वेखो यह चीज़ होना जे दरवाज़ा खिंचा भी जा सकता पिछे नूं जोर दे नाल। ये वैसे बड़ी तेज़ है स्टैला, तो इनू मैं इधर बंद किया। हले दे उपर भी जालियां लाउणियां, जिस तरह उन्हें लाई ना दीवार तो दीवार भी जालियां लाउणियां वा। हले दोस्तों चंगा भला अपना काम पिया हजे, चंगे भला हजे खर्चा इहदा भी होना वा। कोई नहीं, मैं हुण हौली हौली करांगे। एक नूं दरवाज़ा लवा लिया, पहले इन्हें जाली लाउने, फिर एक नूं होर नूं दरवाज़ा लवा लांगे, उन्हें जाली लवा लांगे। ये है कि हुण जानवर रिलैक्स आ, वेखो अपनी मौज नाल अगे आ गई ना, अपनी मौज नाल नस के पिछे चल जाएगा, यानी नस्सण भजेगा। हुण इहदी जिंदगी जिहड़ी है होर सुकून च हो जाएगी, तो नाल साडी भी कि ताकि सानूं भी काम करन दे विच आसानी होएगी। की कर रहे हैं हैं तेन तो मैं कि शरारतां नहीं करनियां जाके हैं। की होया तेरे तो फिर क्या तेरे पैरे जांदा, तू इत्थे की लैन आया? फिर तेन मना किया नहीं जाना है? लाकर पकड़ ले इसको, पकड़ ले पकड़ ले पकड़ ले, पकड़ेगा तुझे, देखी पकड़ेगा पकड़ेगा। दोस्तों कबूतर भी माशाल्लाह सारे छड़ देते हैं जी, पानी शानी पी रहे हैं और मस्ती मार रहे हैं कबूतर भी। तो मैं जी दोस्तों तो कोई अजीब जी सिचुएशन बनी पई है, काम करन दिल करदा, काम है कोई नहीं। इन्हें दिते थे 8 बच्चे, विचों बच गया एक, बाकी गए सारे मार। इन मैं लगा छड्डन तेरा बाहर लैके जावां, चला जा इनू भी लैके चला, दूसरे भी तेरा बाहर खोलन लगा छड्डन लगा। इहदी वीडियो बना के हटिया जनाब वाली आ, सेल करना डॉग। दोवां बंदियां नाल सौदा आया तो फुद्दू कट ला गया, पैसे नहीं भेजे उन्होंने। तो अज फिर इन्हें मैं वीडियो बना के लाई है, ठीक है। 1.5 साल का मेल जोड़ा गुलटेर अपने को ना, यदि अज मैं वीडियो बना के लाई है, और बल्कि लाउनी है अज बनाई है वीडियो। दरवाज़ा तो बड़ा सोहना लगा मगर उन्हें गलती कर दी यार। आ कुंडी वाली जी स्टैला छड़ी सी तो खुल के बाहर आउन लगी सी राती, उत्ते रौला पाया से बाहर आनी ने लड़ पैना सीगा। बरल दरवाज़ा लग तो बड़ा सोहना रहा वा, मगर हुण दसो कि मैं की करा, मेरा दिल गेड़ा ना बड़ा बुझिया बुझिया तो बड़ा खफा होया पिया। तबीयत भी नहीं ठीक, कल दी बुखार चढ़िया होया वा। अज ही सुबह चंगा बुखार चढ़िया सीगा, हुण सुबह आया, कल दोपहरे लगा आया, उदों भी बुखार सीगा जो दवाई खा के आया, जो जालियां जूलियां लवाइयां सीगियां, घरों दवाई खा के इत्थे आया वा। तो वैल्डिंग वाला लभ के अब्बू कहते जोड़ा काम करा लीए, आ जाली जूली भी उत्ते लवा ली उन्हें को सारी, किल कुल जोड़े लगन वाले थे, ठीक है। ये जाली का काम भी कंप्लीट हो गया, दरवाज़ा भी लवा लिया, उधरले दरवाजे सराख मार के वो भी ला लिया। पर हले कि जानवरां नूं वेखां तो दिल नहीं करता। हुण वो मैनूं लगदा वेला आ गया कि गिव अप करन दा। तुसीं मशवरा दो की करिए यार, थक गया यकीन करो, इन्नी मेहनत करदा, इन्ना कुछ करदा, जानवर कुत्तियां सुनियां, बच्चे मर जाते हैं जी, क्रॉस कराउना, खाली निकल आउंदियां, फलाना हो गया, इंज हो गया। अपना ना एक हिसाब का कह लो कि दिमाग जिहड़ा ना बड़ा आउट होया फिरदा। मैं कहा चलो दोस्तां नाल मशवरा करिए की कहंदे ने, फिर तो होर काम किया जाए, होर शौक किया जाए, की किया जाए, गल समझो बाहर आई यार। या 1-2 शौक की हद तक रख ले जान, बाकी छड्ड दईए, सारे खत्म कर दईए। की करना तुसीं कमेंट सैक्शन लाजमी दस्सिओ।
ਇਹਨੂੰ ਮੈਂ ਪਹਿਲੇ ਆ ਕੇ ਬੰਨਿਆ ਸੀਗਾ ਜੁਗਨੂ ਨੂੰ, ਇਹਨੂੰ ਆਪਣਾ ਲਾਈਗਰ ਨੂੰ, ਕਿਉਂਕਿ ਇਹ ਫਿਰ ਆ ਕੇ ਨਾ ਤੁਹਾਨੂੰ ਪਤਾ ਕਿ ਮੁਰਗੀਆਂ ਨੂੰ ਤੰਗ ਕਰਦਾ ਆ ਤੇ ਇਹਨਾਂ ਨੂੰ ਕਬੂਤਰਾਂ ਨੂੰ ਵੀ ਬਹੁਤ ਤੰਗ ਕਰਦਾ ਇੱਥੇ ਸਾਰਾ। ਇਹ ਦਾਣੇ ਖਾਂਦੇ ਤੇ ਇੱਥੇ ਆ ਕੇ ਬਹਿ ਜਾਂਦਾ ਆ। ਤੇ ਜੁਗਨੂ ਨੂੰ ਵੀ ਖੋਲਾਂ, ਝੱਟ ਇਹਨਾਂ ਨੂੰ ਬਾਹਰੋਂ ਫਰਾ ਕੇ ਲਿਆਵਾਂ। ਚੱਲ ਠੀਕ ਹੈ ਜੀ। ਉਹ ਤੂੰ ਬਾਹਰ ਜਾ ਕੇ ਸੀਗਾ, ਮੈਂ ਵੀਡੀਓ ਦੇ ਚੱਕਰਾਂ 'ਚ ਲੱਗਾ ਰਿਹਾ ਤੇ ਇੱਥੇ ਪਿਸ਼ਾਬ ਕਰ ਦਿੱਤਾ। ਇਹਨਾਂ ਲੈ ਕੇ ਚੱਲਾਂ ਬਾਹਰ, ਕਿਉਂਕਿ ਜੇ ਇਹਨਾਂ ਇੱਥੇ ਗੰਨ ਮਾਰ ਦਿੱਤਾ ਤੇ ਫਿਰ ਵੀ ਚੱਕਣਾ ਮੈਨੂੰ ਹੀ ਪੈਣਾ। ਤੇ ਬਿਹਤਰ ਇਹੀ 10 ਮਿੰਟ ਨਾਲੇ ਨੱਸ ਭੱਜ ਲੈਣਗੇ, ਮੈਂ ਕਿਹਾ ਬਾਹਰ ਛੱਡ ਲੈਨੇ ਆ। ਦੇਖ ਕੇ ਜਰਾ ਬਈ ਠੀਕ ਹੈ। ਆ 3 ਜਣੇ ਤੇ ਆ ਗਏ। ਮੈਂ ਕੋਕੋ ਨੂੰ ਵੀ ਖੋਲਾਂ। ਕੋਕੋ ਲੋ ਜੀ ਦੋਸਤੋ, ਕੋਕੋ ਵੀ ਆ ਗਈ ਬਾਹਰ। ਠੀਕ ਹੈ ਜੀ। ਤੇ ਸਮਝ ਨਹੀਂ ਆਉਂਦੀ ਕੀ ਕਰਾਂ, ਮੈਂ ਇੰਨੀਆਂ ਕੁੱਤੀਆਂ ਰੱਖੀਆਂ ਯਾਰ, ਜਿਹੜੀ ਸਮਾਨੇ ਬੱਚੇ ਮਰ ਜਾਂਦੇ ਆ। ਉਹ ਨਿੱਕੀ ਜਿਹੜੀ ਲੁੰਡੀ ਆ ਉਹ ਸੂਈ, ਉਹਦੇ ਬੱਚੇ ਮਰ ਗਏ ਉਹਦੇ। ਕੀ ਕਰੀਏ ਯਾਰ, ਹਾਲਾਂਕਿ ਕੇਅਰ ਵੀ ਅੱਛੀ, ਖਾਣਾ ਵੀ ਅੱਛਾ, ਤਵੱਜਾ ਵੀ, ਰਾਤ ਦਿਨ ਬਹੁਤ ਵੀ ਸਿਰ ਤੇ ਸਾਰਾ ਕੁਝ ਕਰੋ। ਲੋਕ ਕੱਲੀਆਂ ਸੁੱਕੀਆਂ ਰੋਟੀਆਂ ਪਾਉਂਦੇ ਆ ਤੇ ਮਾਨੋ 8-9 ਬੱਚਿਆਂ ਦੇ ਜਿਹੜੇ ਮੋਟੇ ਤਾਜ਼ੇ ਹੋ ਕੇ ਪਲ ਜਾਂਦੇ। ਮੱਲਾ ਲਮਣ ਕੋਈ ਕਹਿੰਦਾ ਯਾਰ ਜਗ੍ਹਾ ਨਹੀਂ ਤੇਰੀ ਠੀਕ, ਕੋਈ ਕਹਿੰਦਾ ਵਾ ਕੋਈ ਜਾਦੂ ਟੂਣਾ ਵਾ, ਕੋਈ ਚੀਜ਼ ਆ, ਗੁੱਸਾ ਆਇਆ ਵਾ, 100 ਮਾਮਲਾ ਤਾਂ ਮਗਰ ਸਮਝ ਨਹੀਂ ਆ ਰਹੀ ਯਾਰ। ਇੰਨੀ ਮਿਹਨਤ ਕਰਨ ਦੇ ਬਜਾਏ ਅੱਗੇ ਜਾਣ ਨੂੰ ਉਨਾ ਹੀ ਬੰਦਾ ਪਿੱਛੇ ਨੂੰ ਆਈ ਜਾਂਦਾ। ਤੇ ਬੜਾ ਡਿਸਾਰਡ ਜਿਹਾ ਹੈ, ਉਧਰ ਤਬੀਅਤ ਨਹੀਂ ਠੀਕ। ਫਿਰ ਬੰਦਾ ਪਿਆ ਬੈਠਲਾ ਸੋਚਦਾ ਰਹਿੰਦਾ ਕਿ ਯਾਰ ਇੰਨੀ ਮਿਹਨਤ ਕਰੀ ਦੀ ਹੈ, ਇੰਨਾ ਕੁਛ ਕਰੀਦਾ, ਲੱਭਦਾ ਕਿ ਕੁਛ ਵੀ ਨਹੀਂ। ਲੋ ਕੁੱਤਾ ਵੀ ਖੁੱਲ ਕੇ ਆ ਗਿਆ, ਕੁੱਤਾ ਵੀ ਖੁੱਲ ਕੇ ਆ ਗਿਆ। ਉਹ ਕੁੱਤਾ ਭਾਜੀ ਖੁੱਲ ਕੇ ਤੇ ਮਗਰ ਆ ਗਿਆ ਤੇ ਮੈਂ ਫੜ ਲਿਆ। ਕੋਕੋ ਇਹਨਾਂ ਲੜ ਪਈ, ਹੁਣ ਕੋਕੋ ਦੇ ਨੱਕ 'ਚ ਲੱਗ ਪਿਆ ਨਿਕਲਣ ਲਾਊ। ਤੇ ਕੋਕੋ ਇਹਨੂੰ ਹੁਣ ਘੇਰ ਕੇ ਖੜੀ ਹੈ। ਕੋਕੋ ਨੇ ਇਹਨੂੰ ਫੜ ਲਿਆ ਲਾਲ ਨੂੰ, ਕੋਕੋ ਦੇ ਆਪਣੇ ਲੱਗ ਗਈ ਤੇ ਹੁਣ ਉਹਨੂੰ ਘੇਰ ਕੇ ਖੜੀ। ਇਧਰ ਕੋਕੋ ਇਧਰ। ਬੜੀ ਮੈਂ ਦਬਕਾ ਮਾਰਿਆ, ਇਹਨੇ ਕੁੱਤੀ ਨੂੰ ਛੱਡ ਦਿੱਤਾ। ਇਹ ਤੇ ਤੁਹਾਨੂੰ ਪਤਾ ਕਿੱਥੋਂ ਛੱਡ ਦੇ ਛੇਤੀ। ਹਟ ਜਾ, ਮੈਂ ਤੈਨੂੰ ਕਿਹਾ ਹੈ ਉਹਨੇ ਮਗਰ ਹੀ ਆ। ਆ ਜਾ ਆ ਜਾ ਇਧਰ ਆ ਜਾ। ਸ਼ਾਬਾਸ਼। ਲਓ ਜੀ ਬਿਜਲੀ ਵੀ ਆ ਗਈ। ਹੁਣ ਬਿਜਲੀ ਤੇ ਜੁਗਨੂ ਦੇਖੀ ਖੇਡਦੇ ਆ ਬਹਿ ਗਏ ਜੁਗਨੂ। ਸੁਣਾ ਦੇਖੀ ਹੁਣ ਇਹਨਾਂ ਦੇ ਡਰਾਮੇ। ਉਹ ਲਾਲ ਉੱਥੇ ਬੈਠੀ, ਲਾਲ ਨੂੰ ਹਟ ਜਾ। ਕੋਕੋ ਪਿੱਛੇ ਦੇਖ, ਕੰਮ ਵੇ ਕਰ ਕੁੱਤੀ, ਹਵਾ ਕੁੱਤੀ, ਚੱਲ ਚੱਲ ਵਾਜਾ। ਹਾਲਾਂਕਿ ਉਹਨੂੰ ਲੜੀ ਮੈਂ ਦਬਕਾ ਮਾਰਿਆ, ਇਹਨੇ ਛੱਡ ਦਿੱਤਾ ਉਹਨੂੰ। ਇਹ ਅੱਗੋਂ ਪੈ ਗਈ ਨਾ ਤਾਂ ਲੜੀ ਇਹਦੇ ਨਾਲ ਸਾਡੀ ਤਰ੍ਹਾਂ। ਇੱਥੇ ਪਾਇਆ ਇਹਨੇ ਮੂੰਹ ਨਾ ਭਾਈ ਨਾ, ਬਾਂਦਰੀ ਪੂਰੀ ਉਹਦੇ ਨਾਲ ਭਾਈ। ਇਹ ਕੋ ਲੜੀ ਤੋਂ ਲੜੀ ਉਹਨੇ ਨਾ ਖੇਡਣ ਨੂੰ ਲੱਤਾਂ ਦੇ ਉੱਤੇ ਰੱਖੀਆਂ ਸੀਗੀਆਂ ਇਹਨੇ। ਉਹਨੇ ਦੇ ਉੱਤੇ ਰੱਖੀਆਂ ਸੀ। ਇਹ ਅੱਗੋਂ ਭਾਈ ਸ਼ੁਰੂ ਹੋ ਗਈ। ਫਿਰ ਜਦੋਂ ਇਹ ਸ਼ੁਰੂ ਹੋਈ ਹੈ ਤੇ ਫਿਰ ਇਹਦੇ ਮਗਰ ਹੀ ਹੈ। ਚਲੋ ਪਰਨ ਚਲੀ, ਆ ਜਾਓ। ਤੇ ਦੋਸਤੋ ਕਮੈਂਟ ਕਰਕੇ ਦੱਸਿਓ ਯਾਰ ਕੀ ਕੀਤਾ ਜਾਵੇ, ਕੋਈ ਸਮਝ ਨਹੀਂ ਆ ਰਹੀ ਯਾਰ। ਮੈਂ ਆ 2 ਦਿਨ ਦਾ ਹੀ ਆਪਣਾ ਕਹਿ ਲਓ ਕਿ ਛੋਟੇ ਕਲਿੱਪ ਆ ਤੇ ਜਿਹੜੇ ਬਣਾਏ ਵਲੌਗ ਬਣਾਉਣ ਨੂੰ ਦਿਲ ਨਹੀਂ ਕਰਦਾ। ਦੱਸਿਆ ਕੱਲ੍ਹ ਬੁਖਾਰ ਚੜਿਆ ਆਇਆ ਵਾ, ਉਤੋਂ ਫੋਨ ਵਾਲਿਆਂ ਨੇ ਜਿਹੜੀ ਨਾ ਉਹ ਲੈਣੀ ਕੀਤੀ ਪਈ ਹੈ। ਐਵੇਂ ਬੇਤੁਕੇ ਫੋਨ ਕਰਕੇ ਚਸਕੇ ਲੈਣ ਵਾਲੀ ਵਾਮ ਸ਼ਾਇਦ ਲੈਣੀ ਹੁੰਦੀ ਕੋਈ ਨਹੀਂ। ਬਿਲਾ ਵਜ੍ਹਾ ਫੋਨ ਤੇ WhatsApp ਤੇ ਮੈਸੇਜ ਤੇ ਇਹ ਤੇ ਉਹ, ਬਹੁਤ ਇਹਦਾ ਕੰਮ ਖਰਾਬ ਹੋਇਆ। ਕਹਿੰਦੇ ਮਗਰ ਨੱਸ ਪਈ ਓਏ, ਇਹਨੇ ਕੀ ਦੇਖ ਲਿਆ ਇੱਥੇ। ਆ ਜਾ ਇੱਧਰ। ਤੇ ਦੋਸਤੋ ਮੈਂ ਤਾਂ ਝੱਟ ਫਰਾ ਲਵਾਂ ਤੇ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਿਓ ਜਨਾਬ ਠੀਕ ਹੈ ਕੀ ਕੀਤਾ ਜਾਵੇ ਨੈਕਸਟ। ਅੱਗੇ ਗਿਵ ਅਪ ਕੀਤਾ ਜਾਵੇ, ਗੈਪ ਲਿਆ ਜਾਵੇ ਕਿ ਜਾਨਵਰ ਘਟਾਏ ਜਾਣ, ਤਾਂ ਕਿ ਕੀ ਕੀਤਾ ਜਾਵੇ ਜ਼ਰਾ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਲਾਜ਼ਮੀ ਦੱਸਿਓ ਠੀਕ ਹੈ। ਮੈਂ ਤੁਹਾਡੇ ਜਨਾਬ ਕਮੈਂਟ ਦਾ ਇੰਤਜ਼ਾਰ ਕਰਾਂਗਾ, ਕਿਉਂਕਿ ਬੱਚਾ ਇੰਨਾ ਚਾਵਾਂ ਨਾਲ ਲਿਆ ਉਹ ਮਰ ਗਿਆ, ਕੁੱਤੀਆਂ ਸੂਈਆਂ ਉਹ ਬੱਚੇ ਮਰ ਗਏ। ਇਹ ਹਰ ਕਿਸੇ ਨਾਲ ਤਾਂ ਨਹੀਂ ਨਾ ਹੁੰਦਾ ਯਾਰ, ਸਾਡੇ ਨਾਲ ਥੋੜ੍ਹੀ ਹੋਣਾ ਹੁੰਦਾ। ਹੋਰ ਵੀ ਤਾਂ ਲੋਕ ਥੋੜ੍ਹੀ ਵੀਡੀਓ ਬਣਾਉਂਦੇ ਆ, ਲੋਕ ਇੱਕ ਸ਼ੈ ਲੈਂਦੇ ਆ ਤੇ ਇੱਕ ਸ਼ਾਵਾਂ ਤੋਂ 10 ਕਰ ਲੈਂਦੇ ਆ। ਸਾਡੀਆਂ 10 ਤਾਂ ਵੀ ਘਟਦੀਆਂ ਜਾਂਦੀਆਂ, ਵੱਧਦੀਆਂ ਨਹੀਂ ਹੈਗੀਆਂ। ਫਿਰ ਮੇਰਾ ਵੀਡੀਓ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ। ਇੰਨੇ ਬੱਚੇ ਰੋਜ਼ਾਨਾ ਦੇਖਣਾ, ਸਵੇਰੇ ਮਰਿਆ ਸ਼ਾਮ ਨੂੰ ਮਰਿਆ, ਇੰਝ ਹੋ ਗਿਆ। ਫਿਰ ਨਹੀਂ ਦਿਲ ਕਰਦਾ ਯਾਰ ਬੰਦੇ ਦੀ, ਬੰਦਾ ਕੀ ਕਰੇ ਦੱਸੋ। ਟੈਨਸ਼ਨ ਆ, ਫਿਰ ਟੈਨਸ਼ਨ 'ਚ ਪਰੇਸ਼ਾਨੀ ਆ। ਫਿਰ ਜ਼ਾਹਰੀ ਗੱਲ ਸਾਰੇ ਮਾਮਲਾ ਦੇ ਇੱਥੇ ਦੇ ਵੀ, ਘਰ ਦੇ ਵੀ, ਇਹ ਉਹ ਸਾਰੇ। ਫਿਰ ਉਤੋਂ ਫੋਨ ਵਾਲੇ ਤੁਹਾਨੂੰ ਦੱਸਿਆ ਬੇਤੁਕਾ ਸਿਰਖਤੀ ਰੱਖਦੇ ਆ। ਵੀਡੀਓ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ। ਕੀ ਕੀਤਾ ਜਾਵੇ ਦੱਸੋ। ਜਾਨਵਰ ਘਟਾ ਕੇ ਸ਼ੌਕ ਕੀਤਾ ਜਾਵੇ, ਨਾਲ ਕੋ ਬਰਡਸ ਰੱਖੇ ਜਾਣ ਕਿ ਇਹਨਾਂ ਨੂੰ ਗਿਵ ਅਪ ਕਰਕੇ ਖ਼ਤਮ ਕਰ ਦਿੱਤੇ ਜਾਣ। ਕੀ ਕੀਤਾ ਜਾਵੇ ਜ਼ਰਾ ਸਿਚੁਏਸ਼ਨ ਜਿਹੜੀ ਨਾ ਉਹ ਬੜੀ ਕ੍ਰਿਟੀਕਲ ਜਿਹੀ ਹੋਈ। ਤੇ ਕਮੈਂਟ ਸੈਕਸ਼ਨ ਦੇ ਵਿੱਚ ਅੱਛੇ ਰਾਏ ਦਿਓ ਠੀਕ ਆ। ਤੇ ਇਹ ਗੱਲ ਮੈਂ ਤੁਹਾਨੂੰ ਜੈਨੂਅਨ ਸੀਰੀਅਸ ਕਰ ਰਿਹਾ, ਕਿਉਂਕਿ ਦੇਖੋ ਤੁਸੀਂ ਮੇਰੀਆਂ ਵੀਡੀਓ ਵੇਖਦੇ ਹੋ, ਤੁਸੀਂ ਮੈਨੂੰ ਜਾਣਦੇ ਹੋ ਤੇ ਤੁਸੀਂ ਗੱਲਬਾਤ ਜਿਹੜੀ ਦੱਸ ਸਕਦੇ ਹੋ ਬਿਹਤਰ ਦੱਸ ਸਕਦੇ, ਨਾ ਕਿ ਕੋਈ ਤੀਸਰੇ ਬੰਦੇ ਨਾਲੋਂ। ਦੋਵਾਂ 'ਚ ਯਾਦ ਰੱਖਿਓ। ਫਿਰ ਅੱਲਾ ਹਾਫਿਜ਼।